कोरोना वायरस कारण सरकारी एमरजेंसी के चलदियां न्यूयॉर्क सरकार ने की सिखां तक पहुंच। वायरस के खौफ नाल बंद ਜਿਹੇ ਹਾਲਾਤਾਂ ਵਿੱਚ ਸਿੱਖ ਪਹੁੰਚਾਉਣਗੇ ਅਮਰੀਕਨ ਲੋਕਾਂ ਤੱਕ ਲੰਗਰ। ਨਿਊਯਾਰਕ ਸਿਟੀ ਦੇ ਐਮਰਜੈਂਸੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗੁਰਦੁਆਰਾ ਕੁਈਨਜ਼ ਵਿਲੇਜ ਵਿਖੇ ਤਿਆਰ ਹੋ ਰਿਹਾ ਹੈ 30,000 ਲੋਕਾਂ ਲਈ ਲੰਗਰ। ਅੱਜ ਜਦੋਂ ਸਮੁੱਚੀ ਦੁਨੀਆ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੋਣ ਲਈ ਮਜਬੂਰ ਹੋ ਗਈ ਹੈ, ਸਰਕਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਅਜਿਹੇ ਵਿੱਚ ਲੋਕਾਂ ਤੱਕ ਖਾਣਾ ਪਹੁੰਚਾਉਣਾ ਇੱਕ ਵੱਡਾ ਚੈਲੰਜ ਹੈ, ਖਾਸ ਕਰਕੇ ਜੋ ओल्ड केयर सेंटर विच रह रहे हैं। इस वड्डी मुश्किल समय न्यूयॉर्क के प्रशासन ने सिखां तक पहुंच की है ते 30,000 बंदियां लई लंगर का प्रबंध करने की बेनती की है। सिटी के एमरजेंसी विभाग वालों यूनाइटेड सिक्स तक पहुंच की गई है ते अगों उन्हां कॉन्फ्रेंस कॉल करके वर्ल्ड सिख पार्लीमेंट की वेलफेयर कौंसल, अमरीकन गुरुद्वारा प्रबंधक कमेटी और ईस्ट कोस्ट सिख कोआर्डीनेशन कमेटी नाल तालमेल कर गुरुद्वारा सिख सेंटर क्वीनज विलेज विखे लंगर तैयार करन ते पैक करन दे अमल आरंभ दिते ने। ਅੱਜ ਅਸੀਂ ਇੱਥੇ ਸਿੱਖ ਸੈਂਟਰ ਗੁਰੂ ਘਰ ਦੇ ਵਿੱਚ ਕੋਈ 28,000 ਮੀਲ ਜੋ ਸਿਟੀ ਦੇ 5 ਬੋਰੋ ਦੇ ਵਿੱਚ ਕੱਲ੍ਹ ਸਵੇਰੇ ਜਾਣਾ ਆ, ਜੋ ਕਿ ਸਾਡੇ ਨਿਊਯਾਰਕ ਦੇ ਮੇਅਰ ਵੱਲੋਂ ਸਿੱਖਾਂ ਨੂੰ ਕਾਲ ਮਿਲੀ ਸੀ ਇੱਕ ਕਿ ਜਿਹੜੀਆਂ ਕੁਝ 5 ਆਰਗੇਨਾਈਜੇਸ਼ਨ ਸੀਗੀਆਂ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਇਹ ਕੰਮ ਕਰਨਾ ਸੀ ਤੇ ਉਹ ਬੈਕ ਆਊਟ ਹੋ ਗਏ। ਫਿਰ ਉਹਨਾਂ ਨੇ ਸਿੱਖਾਂ ਨੂੰ ਸਿੱਖ ਆਫ ਯੂਨਾਈਟਿਡ ਸਿੱਖ ਨੂੰ ਕਾਲ ਦਿੱਤੀ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ। ਸਿੱਖ ਯੂਨਾਈਟਿਡ ਸਿੱਖ ਨੇ ਵੈਲਫੇਅਰ ਕੌਂਸਲ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੀ ਆ ਉਹਦੇ ਨਾਲ ਇੱਕ ਕਾਨਫਰੰਸ ਕਾਲ ਕੀਤੀ। ਕਾਨਫਰੰਸ ਕਾਲ ਕਰਨ ਤੋਂ ਬਾਅਦ ਇਹਨਾਂ ਸਿੰਘਾਂ ਨੇ ਕਿਹਾ ਹਾਂਜੀ ਇਹ ਆਪਾਂ ਕੰਮ ਕਰਾਂਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ। ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਸਿੰਘ ਲੱਗੇ ਅੱਜ ਜਿਹੜਾ 28,000 ਮੀਲ ਸਵੇਰੇ ਤਿਆਰ ਕਰਨਾ ਆ, ਉਸ ਵੇਲੇ ਉਧਰ ਕਿਚਨ ਦੇ ਵਿੱਚ ਮੀਲ ਤਿਆਰ ਹੋ ਰਿਹਾ ਆ, ਇੱਧਰ ਸਿੰਘ ਲੱਗੇ ਆ ਫੂਡ ਦੀ ਪਾਉਣ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਹੱਥ ਵਿੱਚ ਥਰਮਾਸਟੇਟ ਵੀ ਹੈਗਾ ਆ ਕਿ ਉਹਨੂੰ ਪੂਰਾ ਟੈਂਪਰੇਚਰ ਚੈੱਕ ਕਰਕੇ ਫਿਰ ਅਸੀਂ ਫੂਡ ਨੂੰ ਪੈਕ ਕਰ ਰਹੇ ਹਾਂ। ਜੋ ਸਾਨੂੰ ਹਦਾਇਤਾਂ ਮਿਲੀਆਂ ਆ ਹੈਲਥ ਡਿਪਾਰਟਮੈਂਟ ਵੱਲੋਂ ਸਿਟੀ ਵੱਲੋਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਪੂਰੇ ਗਲਵਜ਼ ਪਾ ਕੇ ਪੂਰਾ ਮਾਸਕ ਪਾ ਕੇ ਸੈਨੀਟਾਈਜ਼ ਕਰਕੇ ਇਹ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਕਿਉਂਕਿ ਬਿਮਾਰੀ ਆਲਰੇਡੀ फैल रही है, कुछ और प्रॉब्लम ना पड़े। Khalsa ji, as you can see, we're representing the United Sikhs in efforts that the Sikhs behind me are preparing meals that will be going to all 5 boroughs due to this virus that's taken over this world. We would like to also inform everybody that if they can also donate and at least present their contributions, that would definitely help in such times where our community, not only just the Sikh community, but the communities around the 5 boroughs can actually be assisted. This can also be done on the United Sikhs website. And we'd also just like to let everyone know that just stay home, make sure you're washing your hands, staying safe, and just make sure that everyone else that you know is also aware of this information. ਵਰਲਡ ਸਿੱਖ ਪਾਰਲੀਮੈਂਟ ਦੀ ਵੈਲਫੇਅਰ ਕੌਂਸਲ ਤੇ ਯੂਨਾਈਟਿਡ ਸਿੱਖਸ ਦੇ ਨੁਮਾਇੰਦਿਆਂ ਨੇ ਦੱਸਿਆ ਕਿ 30,000 ਲੋਕਾਂ ਲਈ ਖਾਣਾ ਤਿਆਰ ਕੀਤਾ ਜਾਵੇਗਾ। ਇਸ ਵਿਸ਼ੇਸ਼ ਕਾਰਜ ਲਈ ਗੁਰਦੁਆਰਾ ਸਾਹਿਬ ਦੀ ਰਸੋਈ ਘਰ ਬਾਕਾਇਦਾ ਸੈਨੀਟਾਈਜ਼ ਕੀਤੀ ਗਈ ਹੈ। ਸਾਰੀ ਰਸਦ ਸੇਵਾਦਾਰਾਂ ਵੱਲੋਂ ਗੁਰੂ ਘਰ ਪਹੁੰਚਾਈ ਜਾ ਰਹੀ ਹੈ। ਖਾਣਾ ਬਣਾਉਣ ਸਮੇਂ ਖਾਸ ਹਦਾਇਤਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਖਾਣੇ ਨੂੰ ਡੱਬਿਆਂ ਵਿੱਚ ਬੰਦ ਕੀਤਾ ਜਾਵੇਗਾ ਜਿਸ ਨੂੰ ਸਰਕਾਰੀ ਨੁਮਾਇੰਦੇ ਲੋੜਵੰਦਾਂ ਤੱਕ ਪਹੁੰਚਦਾ ਕਰਨਗੇ। ਇਸ ਸਮੇਂ ਸਭ ਤੋਂ ਵੱਧ ਮੁਸ਼ਕਿਲ ਆ ਰਹੀ ਹੈ ਕਿ ਪੈਕਿੰਗ ਲਈ ਬਾਕਸ ਬਹੁਤ ਮੁਸ਼ਕਿਲ ਨਾਲ ਮਿਲ ਰਹੇ ਨੇ। ਫਿਰ ਵੀ ਸੇਵਾਦਾਰ ਆਪਣੀ ਹਰ ਕੋਸ਼ਿਸ਼ ਕਰਕੇ ਦੂਰ ਤੋਂ ਦੂਰ ਖਾਣੇ ਦੀ ਪੈਕਿੰਗ ਲਈ ਬਕਸਿਆਂ ਦਾ ਪ੍ਰਬੰਧ ਕਰ ਰਹੇ ਨੇ। ਸਿੱਖ ਇਸ ਵਿੱਚ ਮਾਣ ਮਹਿਸੂਸ ਕਰ ਰਹੇ ਨੇ ਕਿ ਅਜਿਹੀ ਸਥਿਤੀ ਵਿੱਚ ਮੇਅਰ ਬਿਲ ਡੀ ਬਲਾਸੀਓ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਲੰਗਰ ਤੱਕ ਪਹੁੰਚ ਕੀਤੀ ਹੈ ਤਾਂ ਜੋ ਕੋਈ ਵੀ ਨਿਊਯਾਰਕ ਦਾ ਨਾਗਰਿਕ ਖਾਣੇ ਤੋਂ ਵਾਂਝਾ ਨਾ ਰਹੇ। ਸਿੱਖ ਨੁਮਾਇੰਦਿਆਂ ਨੇ ਇਹ ਵੀ ਕਿਹਾ ਕਿ ਲੋਕਲ ਸੰਗਤ ਇਸ ਵਿੱਚ ਸਹਿਯੋਗ ਦੇਣ ਲਈ 222 ਯਾਨੀ ਕਿ 222 ਕੁਈਨਜ਼ ਵਿਲੇਜ ਗੁਰਦੁਆਰਾ ਸਾਹਿਬ ਤੱਕ ਪਹੁੰਚ ਕਰ ਸਕਦੀ ਹੈ। ਜਿਵੇਂ ਕਿ ਲੰਗਰ ਤਿਆਰ ਕੀਤਾ ਜਾ ਰਿਹਾ ਅੱਜ ਜੋ ਦੁਨੀਆ ਦੇ ਵਿੱਚ ਖੌਫ ਹੈ ਕਰੋਨਾ ਵਾਇਰਸ ਦਾ, ਪੂਰੀ ਸੁਚਮਤਾ ਦੇ ਨਾਲ ਸਿਟੀ ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਦੇ ਮੁਤਾਬਕ ਸੋ ਜਿਵੇਂ ਇਸ ਲੰਗਰ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਵੈਲਫੇਅਰ ਕੌਂਸਲ ਯੋਗਦਾਨ ਪਾ ਰਹੀ ਆ, ਯੂਨਾਈਟਿਡ ਸਿੱਖ ਜਿਹੜੀ ਆ ਮੋਰੀ ਭੂਮਿਕਾ ਨਿਭਾ ਰਹੀ ਆ, ਸੋ ਉਸੇ ਤਰ੍ਹਾਂ ਅੱਜ ਜੋ ਉਦਮ ਉਪਰਾਲਾ ਵੈਸਟ ਕੋਸਟ ਦੇ ਵਿੱਚ ਵੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦਾ ਸਹਿਯੋਗ ਇੱਥੇ ਵੀ ਉਹਨਾਂ ਨੇ ਸਾਨੂੰ ਕਰਨ ਦਾ ਬੇਨਤੀ ਕੀਤੀ ਆ। ਡਾਕਟਰ ਪ੍ਰਿਤਪਾਲ ਸਿੰਘ ਜੀ ਉਹਨੇ ਜਿਹੜੇ ਕੋਆਰਡੀਨੇਟਰ ਆ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਵੀ ਜਿਹੜੀ ਆ ਵੈਸਟ ਕੋਸਟ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਸਟੇਟ ਦੀਆਂ ਕਾਉਂਟੀਆਂ ਹੈਗੀਆਂ ਉਹਨਾਂ ਦੇ ਵਿੱਚ ਸਿਟੀ ਦੇ ਜਿਹੜੇ ਆਫੀਸ਼ੀਅਲ ਆ ਉਹਨਾਂ ਨਾਲ ਰਾਬਤਾ ਕਾਇਮ ਕਰ ਰਹੇ ਆ ਵੀ ਅਗਰ ਲੋੜ ਪਈ ਤਾਂ ਉਹ ਵੀ ਲੰਗਰ ਉੱਤੇ ਪ੍ਰੋਵਾਈਡ ਕਰਾਉਣਗੇ। ਸੋ ਮੈਂ ਸਮਝਦਾ ਇਹ ਬਹੁਤ ਵਧੀਆ ਉਦਮ ਆ ਵੀ ਪੂਰੀ ਅਸੀਂ ਸਿਟੀ ਦੀਆਂ ਗਾਈਡਲਾਈਨ ਦੇ ਨਾਲ ਸਿਟੀ ਜਿਹੜੇ ਡਾਕਟਰਸ ਦੀਆਂ ਗਾਈਡਲਾਈਨ ਦੇ ਨਾਲ
ਅਸੀਂ ਫੂਡ ਤਿਆਰ ਕਰੀਏ। ਔਰ ਇਸ ਵੇਲੇ ਅਸੀਂ ਪੂਰੇ ਵਿਸ਼ਵ ਵਾਸਤੇ ਸਿੱਖ ਕੌਮ ਜਿਹੜੀ ਖੜਦੀ ਰਹੀ ਆ ਉਹ ਠੋਕ ਕੇ ਅਸੀਂ ਸੇਵਾ ਦੇ ਵਿੱਚ ਖੜੀਏ। ਸੋ ਇਹ ਬੇਨਤੀਆਂ ਪ੍ਰਵਾਨ ਕਰਿਓ ਜੀ। ਸੋ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਅੱਜ ਅਸੀਂ ਇੱਥੇ ਨਿਊਯਾਰਕ ਦੇ ਵਿੱਚ ਜੋ ਕਰੋਨਾ ਵਾਇਰਸ ਕਰਕੇ ਸਾਰੀ ਦੁਨੀਆ ਦੇ ਵਿੱਚ ਇੱਕ ਤੂਫਾਨ ਤੇ ਇੱਕ ਵਾਇਰਸ ਫੈਲਿਆ, ਜਿਹਦੇ ਕਰਕੇ ਲੋਕਾਂ ਦੇ ਵਿੱਚ ਤਸੱਲੀ ਮੱਚੀ ਪਈ ਆ ਤੇ ਜਿਹੜੀ ਬਿਮਾਰੀ ਦੁਨੀਆ ਦੇ ਵਿੱਚ ਸਾਰੇ ਕੰਟਰੀਆਂ ਵਿੱਚ ਤਕਰੀਬਨ ਫੈਲ ਚੁੱਕੀ ਹੈ, ਉਹਦੇ ਇਲਾਜ ਲਈ ਸਭ ਤੋਂ ਵੱਡਾ ਹੈਗਾ ਪਰਹੇਜ਼ ਰੱਖਣਾ ਤੇ ਆਪੋ ਆਪਣੇ ਘਰਾਂ ਦੇ ਵਿੱਚ ਬੰਦ ਰਹਿ ਕੇ ਆਪਣੇ ਆਪ ਨੂੰ ਕਰੋਨਾ ਤੋਂ ਬਚਾ ਕੇ ਰੱਖਣਾ। ਇਸ ਗੱਲ ਕਰਕੇ ਨਿਊਯਾਰਕ ਦੇ ਵਿੱਚ ਐਤਵਾਰ ਤੋਂ ਕਾਫੀ ਬੰਦਿਸ਼ਾਂ ਲੱਗੀਆਂ ਨੇ, ਲੋਕ ਕੰਮਾਂ ਤੇ ਨਹੀਂ ਜਾ ਸਕਦੇ ਤੇ ਲੋਕਾਂ ਨੂੰ ਘਰੇ ਰਹਿਣ ਲਈ ਕਿਹਾ ਗਿਆ ਹੈ। ਉਧਰ ਨਿਊਯਾਰਕ ਸਿਟੀ ਵੱਲੋਂ ਸਾਨੂੰ ਸਿੱਖਾਂ ਨੂੰ ਅਪਰੋਚ ਕੀਤੀ ਗਈ ਹੈ ਕਿ ਵੀ ਭਾਈ ਸਾਨੂੰ ਜਿਹੜਾ ਫੂਡ ਚਾਹੀਦਾ ਕੋਈ 28,000 ਬੰਦੇ ਦਾ ਖਾਣਾ ਅਸੀਂ ਤਿਆਰ ਕਰਨਾ ਹੈ ਤੇ ਉਹਦੇ ਲਈ ਯੂਨਾਈਟਿਡ ਸਟੇਟਸ ਆਫੀਸ਼ੀਅਲ ਤੌਰ ਤੇ ਅਤੇ ਵਰਲਡ ਸਿੱਖ ਪਾਰਲੀਮੈਂਟ ਦੀ ਵੈਲਫੇਅਰ ਕੌਂਸਲ ਵੱਲੋਂ ਇਹ ਪ੍ਰੋਗਰਾਮ ਇੱਕ ਜੁਆਇੰਟ ਆਪਰੇਸ਼ਨ ਹੈਗਾ ਜੋ ਗੁਰੂ ਨਾਨਕ ਪਾਤਸ਼ਾਹ ਦੇ ਸਰਬੱਤ ਦੇ ਭਲੇ ਦਾ ਕਨਸੈਪਟ ਆ। ਤੇ ਜਦੋਂ ਜ਼ਰੂਰਤ ਪੈਂਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ $20 ਰੁਪਇਆਂ ਦਾ ਲੰਗਰ ਚਲਾਇਆ ਸੀ, ਉਹ ਲੰਗਰ ਦੁਨੀਆ ਵਿੱਚ ਵਰਤਦਾ ਹੈ। ਖਾਲਸਾ ਔਖੇ ਸਮੇਂ ਜਿਹੜੀ ਲੁਕਾਈ ਆ, ਜਿਹੜੀ ਦੁਨੀਆ ਆ, ਉਹਨੂੰ ਇੱਕ ਫਸਟ ਏਡ ਵਾਂਗੂ ਉੱਥੇ ਕੰਮ ਕਰਕੇ ਉਹਨਾਂ ਨੂੰ ਦੱਸਦਾ ਕਿ ਭਾਈ ਖਾਲਸਾ ਕੀ ਹੈ, ਅਸੀਂ ਆਹੀ ਆ ਜੋ ਅਸੀਂ ਔਖੇ ਸਮੇਂ ਲੋੜਵੰਦਾਂ ਦੇ ਨਾਲ ਖੜਦੇ ਹਾਂ। In this tough times for this world with the coronavirus, what's happening right now, United Six was approached by New York City for OEM emergency management service people. We're called to provide 30,000 meals, vegetarian meals, obviously. As you can see, the numbers being cooked here right now, and the full protocol is being followed by everybody's all here with us with the masks and the gloves on right now. And following the message of Guru Nanak to serve humanity in these tough times when nobody is on the street, everybody is told to stay off street, and we still have great, amazing sevadars who have come out in this enormous number. And this seva has been going on for the last 2 days, and I think it's going to continue till all night tonight also. We urge all the people out there to get involved. I know everybody's far away. We have sevas going on in different parts of the world also, including USA and other countries as well. So check out UnitedSix.org and you can get the updates, and you can get involved also by donations, by volunteers, we need medical supplies and other supplies, packing supplies we need. Whatever help we can get at this minute is appreciated right now.